ਜਿਹੜੇ ਮਹਾਰਾਜਾ ਰਣਜੀਤ ਸਿੰਘ ਦੀ ਖਾਸ ਚੁਣੀ ਹੋਈ ਫੌਜ ਦੇ ਸਿਪਾਹੀ ਸੀਗੇ, ਜਿਹਨੂੰ ਨੌਨਿਹਾਲ ਸਿੰਘ ਉਹਨਾਂ ਦਾ ਜਿਹੜਾ ਪ੍ਰਿੰਸ ਡੈਜ਼ਿਗਨੇਟਡ ਕਿੰਗ ਸੀ, ਉਹਦੀ ਜਿਹੜੀ ਪ੍ਰੋਟੈਕਸ਼ਨ ਵਾਸਤੇ ਫੋਰਸ ਸੀ, ਸਤਿਗੁਰੂ ਰਾਮ ਸਿੰਘ ਉਹਦੇ ਸਿਪਾਹੀ ਸੀ। ਇਸ ਕਰਕੇ ਉਹਨਾਂ ਨੇ ਬਹੁਤ ਕਲੋਜ਼ਲੀ ਉਸ ਰਾਜ ਨੂੰ ਦੇਖਿਆ ਔਰ ਉਹਨਾਂ ਦਾ ਇਹ ਅਹਿਸਾਸ ਕਿ ਜਿਹੜੀ ਗੱਲ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਦੱਸੀ ਸੀ, ਉਹ ਸ਼ਾਇਦ ਕਿਤੇ ਅਸੀਂ ਵਿਕ ਰਹੇ ਹਾਂ। ਉਹਨਾਂ ਨੇ ਠੀਕ 1857 ਦੀ ਵਿਸਾਖੀ ਨੂੰ ਇੱਕ ਦੁਬਾਰਾ ਨਿਯਮ ਚਲਾਇਆ ਔਰ ਉਹਦਾ ਅਸਰ ਇਹ ਹੈ ਕਿ 1857 ਤੋਂ ਲੈ ਕੇ 1871 ਤੱਕ 1.5 ਲੱਖ ਲੋਕ ਜਿਹੜੇ ਆਮ ਸੀਗੇ, ਔਰ ਉਹ ਆਮ ਇਸ ਕਰਕੇ ਕਿ ਉਹਨਾਂ ਦੀ ਜ਼ਬਤੀ ਦੇ ਜਦੋਂ ਅੱਜ ਕਾਗਜ਼ ਸਾਨੂੰ ਮਿਲੇ ਤੇ ਉਹ ਜ਼ਬਤੀ ਦੇ ਕਾਗਜ਼ ਵਿੱਚ ਹੈ ਜਿਹਦੇ ਕੋਲ 2 ਪੁੜੀਆਂ ਲੂਣ ਦੀਆਂ ਨਿਕਲੀਆਂ, 2 ਕੌਲੀਆਂ ਨਿਕਲੀਆਂ, 1 ਬਿਸਤਰਾ ਨਿਕਲਿਆ ਮਤਲਬ ਲੋਕਾਂ ਦੀ, ਔਰ ਉਹਨਾਂ ਦਾ ਇਰਾਦਾ ਕਿ ਉਹ ਮਤਲਬ ਅੰਗਰੇਜ਼ ਰਾਜ ਨੂੰ ਖਤਮ ਕਰਨ ਲਈ ਲੜ ਸਕਦੇ ਨੇ, ਉਹ ਪੂਰਾ ਬਾਈਕਾਟ ਕੀਤਾ। ਉਹ ਤਬਦੀਲੀ ਬਹੁਤ ਸਾਰੀ ਸਮਝਣ ਵਾਲੀ, ਔਰ ਉਹ ਪਹਿਲੇ ਨੇ ਜਿਨ੍ਹਾਂ ਨੇ ਔਰਤ ਨੂੰ ਦੇ ਹੱਕ ਵਿੱਚ ਹੀ ਨਹੀਂ ਉਹਨੂੰ ਪੂਰਾ ਸੂਬੇਦਾਰ ਬਣਾਇਆ 22 ਸੂਬਿਆਂ ਵਿੱਚੋਂ। ਇਹ 1872 ਦੇ ਵਿੱਚ ਕੂਕਾ ਮੂਵਮੈਂਟ ਦਾ ਉਹ ਗਰੁੱਪ ਜਦੋਂ ਅੰਗਰੇਜ਼ ਦੇ ਸਾਹਮਣੇ ਆਇਆ ਤੇ ਉਹਨਾਂ ਨੇ 72 ਕੂਕਿਆਂ ਨੂੰ ਮਤਲਬ 68 ਨੂੰ ਤੇ ਮਲੇਰਕੋਟਲੇ ਤੋਪਾਂ ਦੇ ਅੱਗੇ ਉਡਾਇਆ, ਔਰ ਜਿਸ ਇਰਾਦੇ ਨਾਲ ਉਹ ਪੂਰੀ ਇੱਕ ਸਟੋਰੀ ਜਿਹੜੀ ਸਾਨੂੰ ਸਮਝਣੀ ਚਾਹੀਦੀ ਹੈ। ਔਰ ਨਾਲ ਹੀ ਅੰਗਰੇਜ਼ ਨੇ ਇਸੇ ਜ਼ਗੀਰਦਾਰੀ ਨੂੰ ਬੁਲਾ ਕੇ ਕਿਹਾ ਕਿ ਵੀ ਤੁਹਾਡੀ ਸਿੱਖੀ ਤੇ ਹਾਈਜੈਕ ਹੋ ਗਈ, ਉਹ ਤੇ ਲੈ ਗਏ ਕੂਕੇ ਤੇ ਤੁਸੀਂ ਹੁਣ ਕੋਈ ਸਿੱਖੀ ਸਾਂਭੋ। ਤੇ ਸਿੰਘ ਸਭਾ ਮੂਵਮੈਂਟ ਜਿਹੜੀ ਹੈ ਉਹ ਉਸ ਗਵਰਨਰ ਦੇ ਕਹਿਣ ਦੇ ਉੱਤੇ ਬਣੀ। ਹੁਣ ਹੈ ਕਿ ਇਸ ਪਰਿਵਾਰ ਦਾ ਕਿਉਂਕਿ ਉਹ ਨਾਲ ਚੱਲ ਰਿਹਾ ਸੀ, ਇਸ ਕਰਕੇ ਇਹ ਸਿੰਘ ਸਭਾ ਮੂਵਮੈਂਟ ਨੂੰ ਇਸ ਕਰਕੇ ਉਹਦੇ 'ਚੋਂ ਜ਼ਗੀਰਦਾਰੀ ਹੈ ਉਹਦੇ ਨਾਲ ਨਹੀਂ ਗਏ। ਲੇਕਿਨ ਆਰੀਆ ਸਮਾਜੀ ਉਹਨਾਂ ਦਿਨਾਂ ਵਿੱਚ ਆਰੀਆ ਸਮਾਜ ਜਦੋਂ ਆਈ ਤਾਂ ਆਰੀਆ ਸਮਾਜ ਵਿੱਚ 2-3 ਚੀਜ਼ਾਂ, ਅੱਜ ਦੀ ਆਰੀਆ ਸਮਾਜ ਦੀ, ਉਸ ਵੇਲੇ ਦੀ ਆਰੀਆ ਸਮਾਜ ਦੇ 10 ਅਸੂਲ ਸੀ, ਉਹਨਾਂ ਵਿੱਚ ਇੱਕ ਅਸੂਲ ਇਹ ਸੀ ਕਿ ਤੁਹਾਡੀ ਮੁਕਤੀ ਲੋਕਾਂ ਦੀ ਮੁਕਤੀ ਦੇ ਨਾਲ ਜੁੜੀ ਹੋਈ। ਇਸੇ ਕਰਕੇ ਕਿਤੇ ਅਕਾਲ ਪੈਣੇ, ਕਿਤੇ ਭੁਚਾਲ ਆਉਣਾ ਤਾਂ ਇਹ ਸਾਜੀਤ ਸਿੰਘ, ਕਿਸ਼ਨ ਸਿੰਘ, ਸਵਰਨ ਸਿੰਘ ਹੁਣੀ ਉਹਨਾਂ ਉੱਥੋਂ ਜਾ ਕੇ ਬੱਚਿਆਂ ਨੂੰ ਲਿਆਉਂਦੇ ਰਹੇ। ਔਰ ਇੱਕ ਬੜੀ ਇੰਟਰਸਟਿੰਗ ਕਹਾਣੀ ਹੈ ਕਿ 20 ਬੱਚੇ ਜਿਹੜੇ ਔਰਫਨ ਸੀ, ਮਤਲਬ ਜਿਹੜੇ ਕਾਂਗੜੇ ਦੇ ਭੁਚਾਲ ਵਿੱਚ ਔਰਫਨ ਹੋਏ ਸੀ ਜਾਂ ਰਾਜਸਥਾਨ ਦੇ ਅਕਾਲ ਵਿੱਚ ਔਰਫਨ ਹੋਏ ਸੀ, ਉਹ ਇਸ ਘਰ ਵਿੱਚ ਪੜੇ ਬੇਬੇ ਜੀ ਦੇ ਹੱਥਾਂ 'ਚ। ਔਰ ਉਹਨਾਂ ਵਿੱਚੋਂ 2 ਜਿਹੜੇ ਨੇ ਉਹ ਮਾਰਸ਼ਲ ਲਾ ਜਦੋਂ 1919 ਜਲਿਆਂਵਾਲੇ ਬਾਗ ਤੋਂ ਬਾਅਦ ਲੱਗਾ, ਉਹਦੇ ਵਿੱਚ ਗੋਲੀ ਲੱਗਣ ਨਾਲ ਮਰੇ, ਔਰ ਬਾਕੀ ਜਿਹੜੇ ਨੇ ਉਹ ਉਮਰ ਕੈਦਾਂ ਹੋਈਆਂ। ਉਹਨਾਂ ਵਿੱਚੋਂ ਇੱਕ ਫੀਲਡ ਮਾਰਸ਼ਲ ਲੱਧਾ ਰਾਮ ਸੀ, ਉਹਨਾਂ ਨੂੰ ਮੈਨੂੰ ਬਾਅਦ 'ਚ ਮਿਲਣ ਦਾ ਮੌਕਾ ਮਿਲਿਆ। ਤਾਂ ਇਹ ਪਰਿਵਾਰਕ ਇੱਕ ਤਰੀਕਾ ਸੀ। ਦੂਸਰਾ ਜਿਹੜਾ ਆਰੀਆ ਸਮਾਜ ਨੇ, ਔਰ ਖ਼ਾਸ ਤੌਰ 'ਤੇ ਜਿੱਥੇ ਟਕਰਾਅ ਸੀ ਕਿ ਦਰਬਾਰ ਸਾਹਿਬ ਵਿੱਚ ਮਜ਼੍ਹਬੀ ਸਿੱਖਾਂ ਨੂੰ ਮਤਲਬ ਜਾ ਕੇ ਆਪਣਾ ਅਰਦਾਸ ਕਰਾਉਣ ਦਾ ਹੱਕ ਨਹੀਂ ਸੀ। ਉਹਦੇ ਤੋਂ ਫਿਰ ਬਾਅਦ 'ਚ ਮੂਵਮੈਂਟ ਆਈ, ਉਹ ਇੱਕ ਪੂਰੀ ਕਹਾਣੀ ਹੈ। ਲੇਕਿਨ ਆਰੀਆ ਸਮਾਜ ਛੂਆ-ਛੂਤ ਦੇ ਸਵਾਲ ਨੂੰ, ਇਨਸਾਨੀ ਬਰਾਬਰੀ ਨੂੰ ਮਤਲਬ ਸਭ ਤੋਂ ਅੱਗੇ ਰੱਖਦਾ ਸੀ। ਸੋ ਇਹਨਾਂ ਕੁਝ ਚੀਜ਼ਾਂ ਨੇ ਅਰਜਨ ਸਿੰਘ ਨੂੰ ਉਹ ਛੱਡ ਕੇ ਇੱਧਰ ਖੜੇ ਕੀਤਾ ਕਿ ਛੂਆ-ਛੂਤ ਨੂੰ ਸਭ ਤੋਂ ਪਹਿਲਾਂ ਪਿੰਡ 'ਚ ਖਤਮ ਕਰਨ ਦਾ ਕੀਤਾ। ਸੋ ਇਹ ਮਤਲਬ ਪਰ ਉਹ 'ਚ ਬੜੇ ਇੰਟਰਸਟਿੰਗ ਕਹਾਣੀਆਂ ਨੇ ਕਿ ਬਾਬਾ ਜੀ ਇੱਕ ਵਾਰੀ ਮਤਲਬ ਵਾਢੀ ਹੋ ਰਹੀ ਸੀਗੀ ਅਤੇ ਉਹ ਸਾਰੇ ਵਾਢਣ ਵਾਲਿਆਂ ਵਾਸਤੇ, ਔਰ ਉਦੋਂ ਸ਼ਾਇਦ ਆਪਣੇ ਬਹੁਤ ਸਾਰੇ ਜਿਹੜੇ ਮੇਰੀ ਉਮਰ ਤੋਂ ਵੀ ਵੱਡੇ ਨੇ, ਕਿ ਆਬਤ ਪਾਉਂਦੇ ਹੁੰਦੇ ਸੀ। ਕੋਲੈਕਟਿਵ ਵਰਕ ਹੁੰਦਾ ਸੀ ਵੀ ਸਾਰੇ ਪਿੰਡ ਦੇ ਬੁਲਾ ਲਏ, ਜੇ ਜ਼ਮੀਨ ਵਾਹੁਣੀ ਹੈ ਆਬਤ ਕਹਿੰਦੇ ਸੀ ਸਾਡੇ ਮੰਗ ਪਾਉਂਦੇ ਸੀ। ਮੰਗ ਨਾਲ ਚੱਲਦਾ ਸੀ, ਇੱਕ ਦੂਜੇ ਦੀ ਕੋਆਪਰੇਟਿਵ ਹੈਲਪ ਨਾਲ ਚੱਲਦਾ ਸੀ। ਉਹ ਮੰਗ ਪਾ ਕੇ ਤੇ ਹੋ ਰਹੀ ਸੀ ਤੇ ਬਾਬਾ ਜੀ ਰੋਟੀ ਲੈ ਕੇ ਗਏ ਤੇ ਰੋਟੀ ਜਿਹੜੀ ਹੈ ਉਹ ਆਪਣੇ ਕਾਮਿਆਂ ਦੇ ਸਿਰ ਤੇ, ਦਾਲ ਹੋਏ ਕਾਮਿਆਂ ਦੇ ਸਿਰ ਤੇ, ਉਹ ਤਾਂ ਗਏ, ਉਹ ਕੋਲ ਜਾ ਕੇ ਉਹਨਾਂ ਨੇ ਆਪ ਚੁੱਕ ਲਈ ਤੇ ਜਾ ਕੇ ਰੋਟੀ ਖਿਲਾਤੀ ਸਾਰਿਆਂ ਨੂੰ। ਕਹਿੰਦੇ ਵੀ ਰੋਟੀ ਦਾ ਕੋਈ ਸਵਾਦ 'ਚ ਫਰਕ ਤਾਂ ਨਹੀਂ ਹੈ? ਨਹੀਂ ਬਾਬਾ ਜੀ ਬੜੀ ਸਵਾਦ ਲੱਗੀ, ਮਿਹਨਤ ਤੋਂ ਬਾਅਦ ਲੱਗਣੀ ਸੀ। ਵੀ ਉਹ ਦਾਲ ਦਾ ਸਵਾਦ ਤਾਂ ਨਹੀਂ ਬਦਲਿਆ? ਕਹਿੰਦੇ ਨਹੀਂ। ਕਹਿੰਦੇ ਵੀ ਉਹ ਦਾਲ ਤੇ ਫਲਾਣਾ
ਮੰਗੂ ਚੁੱਕ ਕੇ ਲਿਆਇਆ ਸੀ ਤੇ ਰੋਟੀਆਂ ਜਿਹੜੀਆਂ ਨੇ ਉਹ ਚੇਤੂ ਚੁੱਕ ਕੇ ਲਿਆਇਆ ਸੀ। ਕਹਿੰਦੇ ਵੀ ਦੱਸੋ ਕਿ ਇਹ ਜਿਹੜਾ ਮਾਨਸਿਕ ਇਹ ਉਹਨਾਂ ਦੇ ਆਪਣੇ ਤਰੀਕੇ ਸੀ। ਸੋ ਭਗਤ ਸਿੰਘ ਦੀ ਜਿਹੜੀ ਘਰ ਦੇ ਕਲਚਰ ਵਿੱਚ, ਮੈਂ ਅੱਜ ਹੀ ਗੱਲ ਕਰ ਰਿਹਾ ਸੀ ਕਿ ਘਰ ਦੇ ਕਲਚਰ ਵਿੱਚ ਇਕੱਲਾ ਮਤਲਬ ਗੁਰੂ ਗੋਬਿੰਦ ਸਿੰਘ ਦਾ ਗ੍ਰੰਥ ਸਾਹਿਬ ਦਾ ਪੂਰਾ ਸਤਿਕਾਰ ਸੀ। ਔਰ ਉਹਨਾਂ ਦੀ ਅੱਜ ਸਾਨੂੰ ਕਿਤਾਬ ਮਿਲੀ ਹੈ ਗੁਰੂ ਸਾਹਿਬਾਨ ਵੇਦੋਂ ਕੇ ਪੈਰੋ, ਔਰ ਉਹਦੇ ਸ਼ੁਰੂ 'ਚੋਂ ਕਹਿੰਦੇ ਨੇ ਕਿ ਅਸਲ ਝਗੜਾ ਇਸ ਗੱਲ ਦਾ ਹੈ ਕਿ ਲੋਕ ਗ੍ਰੰਥਾਂ ਦੇ ਉੱਤੇ ਬਹਿ ਜਾਂਦੇ ਨੇ, ਪੜ੍ਹਦੇ ਨੇ। ਆਪਾਂ ਵੀ ਕਿਤਾਬਾਂ 'ਤੇ ਬਹਿ ਜਾਈਏ ਤੇ ਕੋਈ ਉਹਦਾ ਫਰਕ ਨਹੀਂ ਪੈਣਾ ਜੇ ਅਸੀਂ ਉਹਨੂੰ ਪੜ੍ਹ ਕੇ ਸਮਝਦੇ ਨਹੀਂ। ਇਹ ਉਹਨਾਂ ਦਾ ਇੱਕ ਤਕੀਆ ਕਲਾਮ ਹੁੰਦਾ ਸੀ। ਦੂਜਾ ਉਹਨਾਂ ਦਾ ਤਕੀਆ ਕਲਾਮ ਇਹ ਸੀ, ਕਹਿੰਦੇ ਜਾਣਾ ਲਾਹੌਰ ਨੂੰ ਹੈ, ਤੁਰੇ ਜਾਂਦੇ ਮੁਲਤਾਨ ਨੂੰ, ਤੇ ਫਿਰ ਲਾਹੌਰ ਕਿਵੇਂ ਪਹੁੰਚੋਗੇ। ਮਤਲਬ ਉਹ ਉਹਨਾਂ ਦੀ ਕਿਤਾਬ ਸਾਨੂੰ ਮਿਲ ਗਈ ਹੈ। ਮੇਰਾ ਖਿਆਲ ਅਸੀਂ ਪ੍ਰੋਸੈਸ ਵਿੱਚ ਆ, ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ, ਕਿਉਂਕਿ ਉਹ ਬਾਬਾ ਜੀ ਦੇ ਜਿਹੜੇ ਅਕੀਦੇ ਨੇ ਉਹਨਾਂ ਨੂੰ ਦੱਸਦੇ ਜਿਹਦੇ 'ਚ ਭਗਤ ਸਿੰਘ ਪੜ੍ਹਿਆ। ਤਾਂ ਇਹ ਪਹਿਲੀਆਂ ਗੱਲਾਂ ਜਿਹੜੀਆਂ ਨੇ ਕਿ ਘਰ ਵਿੱਚ ਅੱਜ ਵੀ, ਔਰ ਜਿਵੇਂ ਹੁਣੇ ਗੱਲ ਹੋ ਰਹੀ ਸੀ ਕਿ ਮਤਲਬ ਇੱਕ ਸਾਡੇ ਜਦੋਂ ਜੰਗਲ 'ਚ ਅੱਗ ਲੱਗੀ ਹੋਵੇ ਉਦੋਂ ਇਹ ਤਰੀਕਾ ਹੁੰਦਾ ਕਿ ਤੁਸੀਂ ਉਹਦੇ ਪਿਛਲੇ ਬੰਨੇ ਜਿੱਥੇ ਅਜੇ ਨਹੀਂ ਪਹੁੰਚੀ ਉੱਥੇ ਮਤਲਬ ਆਪਣੇ ਸ਼ਿਫਟ ਕਰੋ, ਉਹਨੂੰ ਤਕੜਿਆ ਕਰੋ। ਅਸੀਂ ਆਪਣੇ ਬੱਚਿਆਂ ਨੂੰ ਕੀ ਦੇ ਰਹੇ ਹਾਂ? ਕੀ ਭਗਤ ਸਿੰਘ ਬੱਚਿਆਂ ਤੱਕ ਪਹੁੰਚ ਰਹੇ? ਮਤਲਬ ਇਹ ਸਵਾਲ ਹੈ। ਮੈਨੂੰ ਐਡਮਿੰਟਨ ਬੱਚਿਆਂ ਨੇ ਪੁੱਛਿਆ ਵੀ ਸਾਡੇ ਲਈ ਭਗਤ ਸਿੰਘ ਕੀ ਚੀਜ਼ ਹੈ? ਵੀ ਠੀਕ ਆ, ਲੜ ਗਿਆ ਉਹਨੂੰ ਅੰਗਰੇਜ਼ਾਂ ਨਾਲ, ਅੰਗਰੇਜ਼ ਵੀ ਚਲੇ ਗਏ, ਹੁਣ ਕੀ ਹੈ? ਮੈਂ ਕਿ ਇਹ ਪ੍ਰੋਬਲਮ ਹੈ ਕਿ ਅੱਜ ਤੱਕ ਜਿਵੇਂ ਆਪਾਂ ਸਾਰੇ ਸਾਂਝੇ ਕਰ ਰਹੇ ਸੀ, ਸਾਨੂੰ ਭਗਤ ਸਿੰਘ ਸਿਰਫ ਇੰਨਾ ਹੀ ਵਾਈਂਡ ਅਪ ਕੀਤਾ ਗਿਆ ਕਿ ਉਹ ਲਾਲਾ ਜੀ ਨੂੰ ਦੀ ਡੈਥ ਹੋ ਗਈ। ਉਸ ਤੋਂ ਬਾਅਦ ਭਗਤ ਸਿੰਘ ਨੇ ਸਾਂਡਸ ਮਾਰਿਆ, ਸਾਂਡਸ ਮਾਰਨ ਕਰਕੇ ਉਹਨੂੰ ਫਾਂਸੀ ਲੱਗ ਗਈ। ਸਾਡੇ ਜਿਹੜੇ ਨਵੇਂ ਆਪੋਜੀਸ਼ਨ ਦੇ ਲੀਡਰ ਅਡਵਾਨੀ ਸਾਹਿਬ ਸੀ, ਉਹਨਾਂ ਨੇ ਤਾਂ ਆਪਣੀ ਆਟੋਬਾਇਓਗ੍ਰਾਫੀ 'ਚ ਹਿਸਟਰੀ ਨੂੰ ਹੋਰ ਵੀ ਸਿੱਧਾ ਕਰ ਲਿਆ, ਕਿਉਂਕਿ ਉਹਨਾਂ ਦੇ ਦਿਮਾਗ 'ਚ ਕੋਈ ਗੱਲ ਹੈ ਕਿ ਪਾਰਲੀਮੈਂਟ ਜਿਹੜੀ ਹੈ ਨਾ ਇਹ ਪ੍ਰੋਬਲਮ ਹੈ। ਭਗਤ ਸਿੰਘ ਨੇ ਪਾਰਲੀਮੈਂਟ 'ਚ ਬੰਬ ਸੁੱਟਿਆ, ਉਹਨੂੰ ਫਾਂਸੀ ਲੱਗ ਗਈ। ਮਤਲਬ ਜਦੋਂ ਕਿ ਜਿਹੜਾ ਬੰਦਾ ਸਮਝਦਾ ਹੈ ਇਹ ਅਣਭੋਲ ਲਈ, ਮੈਂ ਉਹਨਾਂ ਨੂੰ ਲਿਖਿਆ ਵੀ, ਮੈਂ ਕਿਹਾ ਤੁਹਾਨੂੰ ਹਿਸਟਰੀ ਕਿੱਥੋਂ ਆਈ ਹੈ? ਤੇ ਅੱਜ ਤੁਸੀਂ ਕੱਲ੍ਹ ਤੁਸੀਂ ਕਹਿ ਰਹੇ ਹੋ ਕਿ ਮੈਂ ਤਾਂ ਇੱਕ ਕੈਂਡੀਡੇਟ ਆ ਪ੍ਰਾਈਮ ਮਿਨਿਸਟਰ ਬਣਨ ਦਾ। ਮੇਰਾ ਕਹਿਣ ਦਾ ਮਤਲਬ ਹੈ ਕਿ ਇਤਿਹਾਸ ਨੂੰ ਉੱਥੋਂ ਤੱਕ ਲਿਆਂਦਾ ਜਾਂਦਾ ਹੈ ਜਿੱਥੇ ਉਹ ਇਨਅਫੈਕਟਿਵ ਰਹੇ। ਇਤਿਹਾਸ ਤਾਕਤ ਵੀ ਹੈ। ਇਤਿਹਾਸ ਵਿੱਚੋਂ ਸਾਨੂੰ ਆਪਣੀਆਂ ਗਲਤੀਆਂ ਪਛਾਣਨ ਦਾ, ਆਪਣੀ ਤਾਕਤ ਪਛਾਣਨ ਦਾ ਮੌਕਾ ਵੀ ਮਿਲਦਾ ਹੈ। ਤਾਂ ਇਸ ਕਰਕੇ ਭਗਤ ਸਿੰਘ ਦਾ ਇੱਕ ਜਿਹੜਾ ਫਰੀਜ਼ ਹੋਇਆ ਉਹ ਇੱਕ ਨੈਸ਼ਨਲ ਹੀਰੋ ਇਸ ਕਰਕੇ ਹੈ ਕਿ ਉਹਨੇ ਬਦਲਾ ਲਿਆ। ਲੇਕਿਨ ਭਗਤ ਸਿੰਘ ਦੇ ਬਦਲਣ ਨਾਲੋਂ ਸਮਾਜ ਨੂੰ ਬਦਲਣਾ ਉਹਦਾ ਜ਼ਿਆਦਾ ਮਹਾਨ ਸੀ। ਜੇ ਆਪਾਂ ਹੁਣ ਮੈਂ ਜਦੋਂ ਉਹਨਾਂ ਸਾਰੇ ਇਤਿਹਾਸ ਨੂੰ ਦੇਖਿਆ ਤੇ ਉਹਦੇ ਵਿੱਚ ਹੈ ਕਿ ਭਗਤ ਸਿੰਘ ਪਹਿਲੀ ਵਾਰੀ ਜਦੋਂ ਪਹਿਚਾਣਿਆ ਜਾਂਦਾ, ਉਹਦੇ ਮੁਖਾਲਫ ਵੀ ਇਸ ਗੱਲ ਦੀ ਤਾਰੀਫ ਕਰਦੇ ਨੇ ਕਿ ਉਹ ਅਸੈਂਬਲੀ 'ਚ ਗਿਆ, ਉੱਥੇ ਉਹਨੇ ਆਪਣੀ ਗੱਲ ਛੋਟੀ ਪਹਿਲਾਂ ਇੱਕ ਪਰਚੇ ਰਾਹੀਂ ਕਹੀ, ਔਰ ਉਹਨੇ ਕਿਹਾ ਕੋਈ ਨਹੀਂ, ਘਬਰਾਓ ਨਹੀਂ, ਅਸੀਂ ਕੀਤਾ, ਸਭ ਕੁਝ ਦੱਸਾਂਗੇ। ਮਤਲਬ ਉਹਨਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ, ਔਰ ਬਾਅਦ ਵਿੱਚ ਜੱਜ ਨੂੰ ਉਹਨਾਂ ਨੇ ਜਿਹੜੇ ਬਿਆਨ ਦਿੱਤੇ, ਔਰ ਉਹਨਾਂ ਨੇ ਉਹਨਾਂ ਦੀ ਪਹਿਲੀ ਪਹਿਚਾਣ ਬਣਾਈ ਕਿ ਉਹ ਇਹ ਇੱਕ ਨੌਜਵਾਨ ਨੇ ਜਿਹੜੇ ਆਪਣੇ ਅਕੀਦੇ ਉੱਤੇ ਖੜ੍ਹੇ ਹੋ ਕੇ ਜੋ ਐਕਸ਼ਨ ਕਰ ਰਹੇ ਨੇ ਉਹਦੀ ਸਜ਼ਾ ਭੁਗਤਣ ਨੂੰ ਤਿਆਰ ਨੇ।